ਆਪਣੀ ਮੱਝ ਭਾਵੇਂ ਹੇਠ ਆ ਜਾਵੇ, ਸ਼ਰੀਕਾਂ ਦੀ ਕੰਧ ਜ਼ਰੂਰ ਢਹਿ ਜਾਵੇ। ਅਸਾਂ ਇਹ ਨਹੀਂ ਸੋਚਣਾ ਕਿ ਮੇਰੇ ਮੈਲੇ ਕੱਪੜੇ ਕਿਉਂ ਨੇ, ਮੇਰੇ ਕੋਲ ਗੱਡੀ ਕਿਉਂ ਨਹੀਂ। ਅਸਾਂ ਸੋਚਣਾ ਕਿ ਸ਼ਰੀਕ ਦੀ ਕੋਠੀ ਕਿਉਂ ਉੱਚੀ ਹੈ, ਉਹਦੇ ਚਿੱਟੇ ਕੱਪੜੇ ਕਿਉਂ ਨੇ, ਉਹ ਮਹਿੰਗੇ ਕੱਪੜੇ ਕਿਉਂ ਪਾਉਂਦਾ, ਔਰ ਇਸੇ ਸਾੜੇ ਦੇ ਵਿੱਚ ਸੜਦਿਆ ਰਹਿਣਾ। ਦੀਨ ਦੁਕਾਨ ਜਦੋਂ ਬਣ ਜਾਵੇ, ਅਸਲੋਂ ਦੀਨ ਨਾ ਰਹਿੰਦਾ ਤੇ ਹਰ ਕੋਈ ਵੱਖਰੀ ਹੱਟੀ ਪਾ ਕੇ ਅਸਲੀ ਅਸਲੀ ਕਹਿੰਦਾ। ਸਾਡੀ ਭਰਜਾਈ ਉਹ ਆਖਣ ਲੱਗੀ ਕਿ ਇਹਦੇ ਕੰਨ 'ਚ ਬਾਂਗ ਦੇਣੀ ਸੀ, ਤੇ ਮੈਂ ਕਿਹਾ ਮੈਂ ਦੇ ਦੇਣਾ। ਹਾਂਜੀ, ਅੱਛਾ, ਮੈਂ ਉਸ ਬੱਚੇ ਦੇ ਕੰਨ 'ਚ ਬਾਂਗ ਦੇਤੀ। ਮੌਲਵੀ ਸਾਹਿਬ ਆਏ ਤੇ ਉਹਨਾਂ ਨੂੰ ਬੜਾ ਗੁੱਸਾ ਚੜਿਆ। ਦੋ ਮੌਲਵੀ ਸਨ, ਇੱਧਰ ਦੋ ਪਿੰਡ ਨੇ, ਇੱਕ ਘਰਿਆਲਾ ਤੇ ਇੱਕ ਬੂਲ ਚੱਕ, ਉੱਥੋਂ ਦੇ ਕੋਈ। ਜੀ ਜੀ। ਉਹ ਹੁਣ ਇੱਕ ਦੂਜੇ ਨਾਲ ਦੁੱਖ ਸੁੱਖ ਪੇ ਕਰਦੇ ਨੇ। ਅੱਬਾ ਜੀ ਮਰਹੂਮ ਆਂਦੇ ਹੁੰਦੇ ਸਨ ਕਿ ਪੁੱਤਰ ਇਹਸਾਨ, ਇਹ ਮੌਲਵੀ ਸਾਡੇ ਮਰਨ ਦੀਆਂ ਦੁਆਵਾਂ ਕਰਦੇ ਨੇ। ਸਾਡੇ ਉਲਮਾਏ ਇਕਰਾਮ ਉਹ ਬੜੀ ਇੱਜ਼ਤਯੋਗ ਨੇ। ਸਾਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਉਹਨਾਂ ਦੇ ਬਾਰੇ ਜਿਹੜੇ ਲੋਕਾਂ ਦੇ ਵਿਚਾਰ ਬਣੇ ਨੇ, ਉਹ ਉਹਨਾਂ ਚਿਰ ਠੀਕ ਨਹੀਂ ਹੋ ਸਕਦੇ ਜਿੰਨਾ ਚਿਰ ਉਹ ਆਪਣੇ ਆਪ ਨੂੰ ਠੀਕ ਨਹੀਂ ਕਰਦੇ। वाह 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 वाह। आप भी अपनी अदाओं पे जरा गौर करें, हम अगर अर्ज करेंगे तो शिकायत होगी। बिस्मिल्लाहिर्रहमानिर्रहीम। शुरू खुदा दे नामों जिस दा जोड़ जवाब ना कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानो अदब ते सकाफत दे फरोग ते वधावे ते चढ़तन लई ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ डिजिटल चैनल मेला टीवी ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਪੜ ਸਕਣ। ਪਿਆਰਿਓ, ਸਾਡੇ ਐਪੀਸੋਡਸ ਨੂੰ ਆਪਸ ਦੇ ਵਿੱਚ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ, ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹਲਾਸ਼ਰੀ ਦਾ ਮੂਜਬ ਹੁੰਦੇ ਨੇ, ਤੇ ਦੂਜਾ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅਬਾਸੀ ਖਲੀਫਾ ਮਾਮੂਨ ਰਸ਼ੀਦ 813 ਈਸਵੀ ਤੋਂ ਲੈ ਕੇ 833 ਈਸਵੀ ਤੱਕ 20 ਸਾਲ ਬਰਸਰੇ ਇਕਤਦਾਰ ਰਿਹਾ। ਇਸਲਾਮੀ ਸਲਤਨਤ ਦਾ ਖਲੀਫਾ ਸੀ, ਆਪਣੇ ਵਕਤ ਦਾ, ਆਪਣੇ ਦੌਰ ਦਾ। ਉਲਮਾ ਦੀ ਬੜੀ ਕਦਰ ਕਰਦਾ ਸੀ, ਸੂਫੀਆ ਦਾ ਵੱਡਾ ਕਦਰਦਾਨ ਸੀ। ਇੱਕ ਬੜੇ ਵੱਡੇ ਆਲਮ ਦੀਨ ਨੂੰ 50,000 ਦਿਰਹਮ ਉਦੋਂ ਕਰੰਸੀ ਸੀ ਉਹਦੇ ਦੌਰ ਦੀ, 50,000 ਦਰਾਹਮ ਉਹਨੇ ਨਜ਼ਰਾਨਾ ਭਿਜਵਾਇਆ। ਉਹ ਜਿਹੜਾ ਬਾਦਸ਼ਾਹ ਦਾ, ਖਲੀਫਾ ਦਾ ਏਲਚੀ ਸੀ, ਕਾਸਦ ਸੀ, ਉਹ ਗਿਆ, ਜਾ ਕੇ ਉਹਨੇ ਦਰਵਾਜ਼ਾ ਖਟਖਟਾਇਆ। ਆਲਮ ਦੀਨ ਦਰਵਾਜ਼ੇ 'ਤੇ ਤਸ਼ਰੀਫ ਲਿਆਏ। ਉਹਨੇ ਬਾਦਸ਼ਾਹ ਵੱਲੋਂ 50,000 ਦਿਰਹਮਾਂ ਦੀ ਥੈਲੀ ਉਹਨਾਂ ਦੇ ਹਜ਼ੂਰ ਪੇਸ਼ ਕੀਤੀ। ਉਹਨਾਂ ਉਸੇ ਵੇਲੇ ਸਦਾ ਲਾ ਦਿੱਤੀ। ਜਿਵੇਂ ਪਿਆਰਿਓ, ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਸਾਡੀਆਂ ਮਾਵਾਂ ਸਾਡੇ ਘਰਾਂ ਦੇ ਵਿੱਚ, ਸਾਡੇ ਬਜ਼ੁਰਗ ਕੋਈ ਛੋਟੀ ਮੋਟੀ ਸ਼ਰੀਨੀ ਕੋਈ ਚੀਜ਼ਾਂ ਸਾਨੂੰ ਪਕਾ ਕੇ ਤੇ ਫਿਰ ਆਂਦੇ ਹਨ, ਪੁੱਤਰ ਆਵਾਜ਼ ਲਾਓ ਬਾਹਰ ਖਲੋ ਕੇ। ਤੁਸਾਂ ਵੀ ਯਕੀਨਨ ਆਵਾਜ਼ਾਂ ਲਾਈਆਂ ਹੋਣੀਆਂ ਨੇ, ਬਾਲੋ ਕੁੜੀਓ ਵੰਡੀ ਦੀ ਸ਼ਰੀਨੀ ਲੈ ਜਾਓ।
ਉਹ ਬੜੇ ਪਿਆਰੇ ਬੜੇ ਸੁਹਾਣੇ ਦੌਰ ਸਨ ਸਾਡੇ ਬਚਪਨ ਦੇ। ਤੇ ਲੋਕ ਸਾਡੇ ਵਡਕੇ ਖਾਸ ਕਰ ਉਹ ਐਡੇ ਮਾਲਦਾਰ ਨਹੀਂ ਸਨ, ਲੇਕਿਨ ਮਿਲਨਸਾਰ ਬੜੇ ਸਨ, ਫਰਾਖ ਦਿਲ ਬੜੇ ਹੁੰਦੇ ਸਨ। ਉਹ ਆਪਣੇ ਛੋਟੇ ਛੋਟੇ ਵਸਾਇਲ ਦੇ ਵਿੱਚੋਂ ਵੀ ਅੱਲਾ ਦੇ ਬੰਦਿਆਂ ਲਈ ਹਿੱਸਾ ਕੱਢਦੇ ਸਨ। ਤੇ ਕੁਛ ਨਾ ਕੁਛ ਜੁਮੇਰਾਤ ਨੂੰ ਜਾਂ ਮਹੀਨੇ ਬਾਅਦ ਜੋ ਵੀ ਤੌਫੀਕ ਅੱਲਾ ਪਾਕ ਦਿੰਦਾ ਸੀ, ਕਿਉਂਕਿ ਅੱਲਾ ਪਾਕ ਫਰਮਾਂਦਾ ਹੈ ਮੇਰੇ ਦਿੱਤੇ ਹੋਏ ਰਿਜ਼ਕ ਦੇ ਵਿੱਚੋਂ ਖਰਚ ਕਰੋ। ਉਹ ਦਿੰਦਾ ਤੇ ਫਿਰ ਅੱਲਾ ਦੇ ਨੇਕ ਬੰਦੇ ਅੱਲਾ ਦੇ ਬੰਦਿਆਂ ਦਾ ਵੀ ਹਿੱਸਾ ਕੱਢਦੇ ਨੇ। ਲੋ ਪਿਆਰਿਓ, ਉਹ ਆਲਮੇ ਦੀਨ ਸਾਹਿਬ ਜਿਹੜੇ ਸਨ ਉਹ ਵੀ ਉਲਾਮਾਏ ਹੱਕ ਦੇ ਵਿੱਚੋਂ ਉਹਨਾਂ ਦਾ ਸ਼ੁਮਾਰ ਸੀ। ਉਸ ਸੱਚੇ ਆਲਮੇ ਦੀਨ ਨੇ ਉਸੇ ਵੇਲੇ ਆਵਾਜ਼ ਲਾ ਦਿੱਤੀ, ਆ ਜਾਓ ਬਾਈ ਮੁਸਤਹਕੀਨ, ਜਿਨ੍ਹਾਂ ਜਿਨ੍ਹਾਂ ਨੂੰ ਲੋੜ ਏ, ਲੋੜਵੰਦ ਸਾਰੇ ਆ ਜਾਓ। ਦੁਨੀਆ ਖਲਕਤ ਢੁੱਕ ਪਈ। ਉਹ ਏਲਚੀ ਦੇ ਖਲੋਤਿਆਂ ਹੀ 50,000 ਦੇ 50,000 ਦਿਰਹਮ ਵੰਡ ਦਿੱਤੇ, ਝੋਲੀ ਆਪਣੀ ਝਾੜੀ, ਅੱਲਾ ਪਾਕ ਦਾ ਸ਼ੁਕਰ ਅਦਾ ਕੀਤਾ ਤੇ ਦਰਵਾਜ਼ਾ ਬੰਦ ਕਰਕੇ ਏਲਚੀ ਨੂੰ ਅਲਵਿਦਾ ਕਰਕੇ ਤੇ ਅੰਦਰ ਆ ਵੜੇ। ਉਹਨਾਂ ਦੀ ਬੇਗਮ ਸਾਹਿਬਾ ਇਹ ਸਾਰਾ ਕੰਮ ਪਈਆਂ ਵੇਖਦੀਆਂ ਸਨ ਕਿ ਆਲਮ ਦੀਨ ਸਾਹਿਬ ਨੂੰ 50,000 ਦਿਰਹਮ ਆਏ ਨੇ। ਘਰ ਜਿਹੜੀਆਂ ਖਵਾਤੀਨ ਹੁੰਦੀਆਂ ਨੇ ਪਿਆਰੇ, ਉਹਨਾਂ ਨੂੰ ਪਤਾ ਤਾਂ ਲੱਗਦਾ ਰਹਿੰਦਾ ਨਾ, ਛੋਟੇ ਛੋਟੇ ਉਦੋਂ ਘਰ ਹੁੰਦੇ ਸਨ। ਇੱਕ ਸੱਚੇ ਆਲਮੇ ਦੀਨ ਦੀ ਕਦੋਂ ਐਡੀ ਵੱਡੀ ਕੋਠੀ ਹੁੰਦੀ ਹੈ। ਉਹ ਅੰਦਰ ਵਿਹੜੇ ਦੇ ਵਿੱਚ ਨਾਲ ਹੀ ਬਹਿ ਕੇ ਭੈਣ ਹੋਰੀ ਵੀ ਸੁਣਦੇ ਹੋਣੇ ਨੇ ਕਿ ਬਾਬੇ ਹੋਰਾਂ ਨਾਲ ਕੀ ਪਿਆ ਹੁੰਦਾ। ਖੈਰ, ਉਹ ਜਦੋਂ ਪਰਤ ਕੇ ਸਾਰੇ 50,000 ਦਿਰਹਮ ਅੱਲਾ ਦੀ ਰਾਹ 'ਚ ਤਕਸੀਮ ਕਰਕੇ ਅੰਦਰ ਵੱਲ ਨੂੰ ਪਰਤ ਕੇ ਗਏ ਤੇ ਵਿਹੜੇ ਦੇ ਵਿੱਚ ਤਸ਼ਰੀਫ ਫਰਮਾ ਉਹਨਾਂ ਦੀ ਖਾਤੂਨ ਖਾਨਾ ਜਿਹੜੀ ਉਹਨਾਂ ਦੀ ਬੇਗਮ ਸਾਹਿਬਾ ਸਨ, ਉਹਨਾਂ ਨੇ ਆਖਿਆ ਕਿ ਛੋਟੇ ਛੋਟੇ ਬੱਚੇ ਨੇ, ਪੜ੍ਹਦੇ ਪੁੜ੍ਹਦੇ ਵੀ ਨੇ, ਧੀਆਂ ਦੀ ਵੀ ਸ਼ਾਦੀ ਕਰਨੀ ਹੈ। ਚੰਗਾ ਨਾ ਹੁੰਦਾ ਕਿ ਤੁਸੀਂ ਇਹ 50,000 ਦਿਰਹਮ ਜਮ੍ਹਾਂ ਰੱਖਦੇ ਆਪਣੇ ਕੋਲ, ਕੱਲ੍ਹ ਨੂੰ ਸਾਡੇ ਕੰਮ ਆ ਜਾਂਦੇ। ਉਹਨਾਂ ਆਖਿਆ ਝੱਲੀਏ, ਘਰਾਂ ਦੇ ਵਿੱਚ ਜਮ੍ਹਾਂ ਵੱਡੀਆਂ ਰਕਮਾਂ, ਖਤੀਰ ਰਕਮ ਮੈਂ ਕਿੱਥੇ ਰੱਖਦਾ। ਮਾੜੇ ਬੰਦਿਆਂ ਸਾਡੇ ਘਰ ਇੱਥੇ ਕੋਈ ਤਿਜੌਰੀਆਂ ਪਈਆਂ ਨੇ ਜਾਂ ਇੱਥੇ ਕੋਈ ਐਸੀ ਆਖਣੀ ਸੇਫ ਹੈ ਜਿਹਦੇ ਵਿੱਚ ਮੈਂ ਵਾੜ ਕੇ ਤੇ ਉਹਨੂੰ ਮੁਕੱਫਲ ਕਰ ਲਵਾਂ। ਆਲਮੇ ਦੀਨ ਤੇ ਅੱਲਾ ਪਾਕ ਤੇ ਤਕੀਆ ਕਰਕੇ ਬੈਠਾ ਹੁੰਦਾ। ਉਹਨਾਂ ਆਖਿਆ ਮੈਂ ਜਮ੍ਹਾਂ ਹੀ ਕਰਾਏ ਨੇ, ਲੇਕਿਨ ਅੱਲਾ ਕੋਲ ਕਰਾ ਦਿੱਤੇ ਨੇ। 50,000 ਦਿਰਹਮ ਘਰ ਜਮ੍ਹਾਂ ਅਸੀਂ ਕਿੱਥੇ ਰੱਖ ਸਕਦੇ ਹਾਂ। ਇੱਥੇ ਤੇ ਹਰ ਵੇਲੇ ਚੋਰੀ ਡਕੈਤੀ ਦਾ ਖਤਰਾ ਤੇ ਧੜਕੂ ਵੱਖਰਾ, ਨੀਂਦਰ ਹੀ ਨਹੀਂ ਸੀ ਆਉਣੀ ਕਰਨੀ ਸਕੂਨ ਦੀ। ਇਸ ਵਾਸਤੇ ਮੈਂ ਭਲੀਏ ਅੱਲਾ ਪਾਕ ਦੇ ਹਜ਼ੂਰ ਜਮ੍ਹਾਂ ਕਰਾ ਦਿੱਤੇ। ਅੱਲਾ ਪਾਕ ਦਾ ਸੁਣਿਆ ਨਹੀਂ ਉਹ ਮੇਰੀ ਰਾਹ 'ਚ ਦਿਓ ਤੇ 10 ਗੁਣਾ ਦੁਨੀਆ 'ਚ ਤੇ 70 ਗੁਣਾ ਆਖਰਤ 'ਚ ਦਿਆਂਗਾ, ਬਲਕਿ ਇਦੋਂ ਵੀ ਜ਼ਿਆਦਾ ਅਨਾਇਤ ਕਰਾਂਗਾ। ਤੇ ਮਾਲਕ ਤੇ ਅੱਲਾ ਪਾਕ ਹੈ ਨਾ ਸਾਡਿਆਂ ਪੁੱਤਰਾਂ ਤੇ ਧੀਆਂ ਦਾ। ਇਹਨਾਂ ਨੂੰ ਜਿੱਥੇ ਜਿੱਥੇ ਲੋੜ ਪਏਗੀ ਉੱਥੇ ਉੱਥੇ ਮਾਲਕ ਸਾਨੂੰ ਦੇਗਾ, ਕਿਉਂਕਿ ਦੇਵਨਹਾਰ ਹੋਵੇ। ਇਸ ਲਈ ਉਹਦੇ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤੇ ਨੇ, ਆਪਣੇ ਕੋਲ ਜਮ੍ਹਾਂ ਨਹੀਂ ਰੱਖੇ। ਪਿਆਰਿਓ ਦੇਖੋ, ਇਹ ਕਿੱਡਾ ਖੂਬਸੂਰਤ ਔਰ ਈਮਾਨ ਤਾਜ਼ਾ ਕਰਨ ਵਾਲਾ ਵਾਕਿਆ ਹੈ। ਅਸੀਂ ਕੰਪੈਰੀਜ਼ਨ ਨਹੀਂ ਕਰਦੇ ਉਸ ਦੌਰ ਦੇ ਉਲਾਮਾਏ ਕਿਰਾਮ ਦਾ ਅੱਜ ਕੱਲ੍ਹ ਦੇ ਸਾਡੇ ਅਜੋਕੇ ਸਮੇਂ ਦੇ ਜਿਹੜੇ ਉਲਾਮਾਏ ਦੀਨ ਨੇ, ਉਹਨਾਂ ਦੇ ਵਿੱਚੋਂ ਬਿਲਖਸੂਸ ਜਿਹੜੇ ਸਿਆਸਤ ਦੇ ਵਿੱਚ ਵੀ ਕੋਈ ਮੂੰਹ ਛੂੰ ਮਾਰਦੇ ਨੇ, ਉਹਨਾਂ ਦੇ ਅਸਾਸੇ ਵੇਖ ਲਓ। ਉਹਨਾਂ ਦੀਆਂ ਦੌਲਤਾਂ, ਉਹਨਾਂ ਦੀਆਂ ਗੱਡੀਆਂ, ਉਹਨਾਂ ਦੇ ਜਹਾਜ਼ਾਂ ਦੇ ਉੱਤੇ ਸਫ਼ਰ ਕਰਨੇ। ਪਿਆਰੇ ਨਬੀ ਪਾਕ ਫਰਮਾਇਆ ਸੀ ਕਿ ਉਲਾਮਾਏ ਦੀਨ ਪੈਗੰਬਰਾਂ ਦੇ, ਅੰਬੀਆ ਦੇ ਵਾਰਸ ਨੇ ਤੇ ਅੰਬੀਆ ਨੇ ਕਦੀ ਤਰਕਾ ਨਹੀਂ ਛੱਡਿਆ। ਸਾਹਿਬੋ, ਲੇਕਿਨ ਮੌਜੂਦਾ ਦੇਖ ਲਵੋ ਦੌਰ ਕੈਸਾ ਹੈ, ਕਲ ਯੁੱਗ, ਕਿ ਅੰਬੀਆ ਔਰ ਸੱਚੇ ਉਲਾਮਾ ਸਾਡੇ ਪਿਆਰੇ ਨਬੀ ਪਾਕ ਦੇ ਉਮਤੀ ਵੀ ਜਿੰਨੇ ਨੇ, ਉਹਨਾਂ ਇਲਮ ਛੱਡਿਆ। ਇਲਮ ਦੇ ਤੇ ਸਮੁੰਦਰ ਬਹਾ ਦਿੱਤੇ ਨੇ ਨਾ ਉਹਨਾਂ ਨੇ। ਮੌਲਾਨਾ ਰੂਮ ਨੂੰ ਬਹਿਰੁਲ ਉਲੂਮ ਕਿਹਾ ਗਿਆ। ਆਪ ਦਾ ਲਕਬ ਹੀ ਬਹਿਰੁਲ ਉਲੂਮ ਹੈ ਕਿ ਇਲਮਾਂ ਦੇ ਸਮੁੰਦਰ।
ਤੇ ਮੌਲਾਨਾ ਰੂਮ ਦਾ ਪਤਾ ਕਰ ਲਓ ਹਾਂਗੇ ਉਹਨਾਂ ਕਿੰਨੀ ਕੁ ਪ੍ਰਾਪਰਟੀ ਛੱਡੀ ਸੀ। ਅੱਲਾਹ ਪਾਕ ਸਾਨੂੰ ਮੌਜੂਦਾ ਦੌਰ ਦੇ ਵਿੱਚ ਵੀ ਉਲਮਾਏ ਹੱਕ ਅਤਾ ਕਰੇ ਮੇਰਾ ਮਾਲਕ, ਜਿਹੜੇ ਕੌਮ ਦੀ, ਨਬੀ ਪਾਕ ਦੀ ਉਮਤ ਦੀ ਡੁੱਬਦੀ ਬੇੜੀ ਨੂੰ ਜਿਹੜੇ ਬੰਨੇ ਲਾਣ ਤੇ ਸਾਡੀ ਆਖਰਤ ਦਾ ਸਾਮਾਨ ਕਰਨ ਦੇ ਵਾਸਤੇ ਸਾਨੂੰ ਨਸਾਇਹ ਕਰਨ, ਸਾਨੂੰ ਸਿੱਧੇ ਰਸਤੇ 'ਤੇ ਪਾਣ। ਅੱਲਾਹ ਪਾਕ ਉਮਤ ਮੁਹੰਮਦੀਆ ਦੇ ਉੱਤੇ ਤੇ ਕੁੱਲ ਜੱਗ ਦੇ ਇਨਸਾਨਾਂ ਦੇ ਉੱਤੇ ਇਹਸਾਨ ਕਰੇ। ਪਿਆਰਿਓ, ਤੁਹਾਡੇ ਭਿਜਵਾਏ ਹੋਏ ਅਖਾਣ, ਤੁਹਾਡੇ ਸਵਾਲਾਤ ਸਾਡੇ ਕੋਲ ਮੌਜੂਦ ਨੇ। ਆਓ ਚੱਲੀਏ ਇਹ ਗਠੜੀ ਚਾਹ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਬਾਕੀ ਗੱਲਾਂ ਬਾਤਾਂ ਫਿਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलाम वालेकुम जनाब बाजवा साहब जी। वालेकुम अस्सलाम डॉक्टर साहब, खैरियां हो जी, जिंदे वसते रहो जी। खैर बड़ी इनायत जनाब, बड़ी तुहाडी मेहरबानी। मेरी सरकार इंडिया दा शहर है जनाब चंडीगढ़। हाँ जी। उत्थे साडे एक बड़े प्यारे बड़े साडे लडिके मित्र ने, साडे परमानेंट व्यूअर ने, बड़े बड़े सोहने अखान कमेंट्स सानू भिजवांदे ने। हरी इंदर हाँ जी गरेवाल, वाह, ਉਹਨਾਂ ਜਨਾਬ ਅੱਜ ਅਖਾਣ ਭਿਜਵਾਇਆ ਕਿ ਆਪਣੀ ਮੱਝ ਭਾਵੇਂ ਹੇਠ ਆ ਜਾਵੇ, ਸ਼ਰੀਕਾਂ ਦੀ ਕੰਧ ਜ਼ਰੂਰ ਢਹਿ ਜਾਵੇ। ਹਾਂਜੀ, ਹਰੀ ਇੰਦਰ ਜੀ ਬੜਾ ਖੂਬਸੂਰਤ ਨਾਂ ਹੈ। ਹਰੀ ਮੈਂ ਨਾ ਰੱਬ ਮਾਲਕ ਜੀ ਜੀ ਇੰਦਰ ਆਂਦੇ ਨੇ, ਜਿਹੜੇ ਸਾਡੇ ਹਵਾਸ ਨੇ ਨਾ ਜੀ ਜੀ ਜੀ, 5 ਹਵਾਸ ਜੀ ਜੀ, ਉਹਨਾਂ ਨੂੰ 5 ਇੰਦਰੀਆਂ ਆਂਦੇ ਨੇ। ਵਾਰਿਸ ਸ਼ਾਹ ਨੇ ਕਿਹਾ ਕਿ ਉਹ ਪੁਰਖ ਯਾਨੀ ਉਹ ਇਨਸਾਨ ਨਿਰਵੈਰ, ਬਗੈਰ ਕਿਸੇ ਵੈਰ ਤੋਂ ਕਦ ਜਾ ਪਹੁੰਚੇ, ਆਪਣੀ ਮੰਜ਼ਿਲ ਤੇ ਜਾ ਪਹੁੰਚੇ। 5 ਇੰਦਰੀਆਂ ਜਿਨ੍ਹਾਂ ਨੇ ਮਾਰੀਆਂ ਨੇ, ਜਿਨ੍ਹਾਂ 5 ਹਵਾਸ ਨੂੰ ਆਪਣੇ ਕਾਬੂ ਚ ਕਰ ਲਿਆ। ਵਾਹ 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 ਵਾਹ, ਬੜਾ ਖੂਬਸੂਰਤ ਜੀ। ਤੇ ਅਖਾਨ ਤੁਸੀਂ ਦੱਸ ਰਹੇ ਹੋ ਕਿ ਆਪਣੀ ਮੱਝ ਭਾਵੇਂ ਥੱਲੇ ਆ ਜਾਏ ਪਰ ਸ਼ਰੀਕ ਦੀ ਕੰਧ ਜ਼ਰੂਰ ਢਹਿਣੀ ਚਾਹੀਦੀ ਹੈ। ਹਾਂਜੀ, ਇਹ ਮਤਲਬ ਇਹ ਅਖਾਨ ਜਿਹੜਾ ਨਾ ਸਾਡੀ ਜਿਹੜੀ ਭੈੜੀ ਸੋਚ ਹੈ ਵਸੇਬ ਦੇ ਅੰਦਰ ਕਿ ਅਸਾਂ ਇਹ ਨਹੀਂ ਸੋਚਣਾ ਕਿ ਮੇਰੇ ਮੈਲੇ ਕੱਪੜੇ ਕਿਉਂ ਨੇ, ਮੇਰੇ ਕੋਲ ਗੱਡੀ ਕਿਉਂ ਨਹੀਂ। ਅਸਾਂ ਸੋਚਣਾ ਕਿ ਸ਼ਰੀਕ ਦੀ ਕੋਠੀ ਕਿਉਂ ਉੱਚੀ ਹੈ, ਉਹਦੇ ਚਿੱਟੇ ਕੱਪੜੇ ਕਿਉਂ ਨੇ, ਉਹ ਮਹਿੰਗੇ ਕੱਪੜੇ ਕਿਉਂ ਪਾਉਂਦਾ, ਔਰ ਇਸੇ ਸਾੜੇ ਦੇ ਵਿੱਚ ਸੜਦਿਆ ਰਹਿਣਾ। ਹਾਲਾ ਹੋਣਾ ਤੇ ਇਹ ਚਾਹੀਦਾ ਹੈ ਕਿ ਸਾਨੂੰ ਵੀ ਲਿੰਗ ਪੈਰ ਤੇ ਹੱਡ ਪੈਰ ਰੱਬ ਨੇ ਉਹਨੇ ਹੀ ਦਿੱਤੇ ਨੇ ਜਿੰਨੇ ਉਹਨੂੰ ਦਿੱਤੇ, ਤੇ ਅਸੀਂ ਵੀ ਪੂਰਾ ਸਿਦਕੇ ਦਿਲ ਨਾਲ ਸੱਚੇ ਦਿਲੋਂ ਮਿਹਨਤ ਕਰੀਏ ਜੀ। ਹਾਂਜੀ, ਮਿਹਨਤ ਕਰਕੇ ਤੇ ਰੱਬ ਅੱਗੇ ਅਰਦਾਸਾਂ ਵੀ ਕਰੀਏ ਤੇ ਰੱਬ ਸਾਡੀ ਪੂਰੀ ਪਾ ਦੇਗਾ। ਅਸੀਂ ਮਤਲਬ ਇਹ ਕਿ ਉਹ ਸ਼ਰੀਕ ਨਾਲ ਉੱਚੀ ਕੰਧ ਬਣਾ ਲਈਏ। ਹਾਂਜੀ, ਮਤਲਬ ਇਹ ਭਾਵੇਂ ਇਹ ਕਿ ਨਾਲ ਦਾ ਤੁਹਾਡਾ ਘਰ ਏ, ਤੁਸੀਂ ਉੱਥੇ ਵੇਲੀਏ ਤੁਹਾਡੀ ਮੱਝ ਬੱਧੀਏ, ਹੁਣ ਇਹਦੇ ਵਿੱਚ ਕਿੰਨੀ ਭੈੜੀ ਸੋਚ ਹੈ ਕਿ ਸ਼ਰੀਕ ਦੀ ਕੰਧ, ਇਹਦੀਆਂ ਕੋ ਨੀਆਂ ਥੱਲਿਓਂ ਪੋਲੀਆਂ ਕਰੋ, ਇਹਦੇ ਨਾਲ ਕੋ ਕਿੱਲੇ ਠੋਕੋ। ਹਾਂਜੀ, ਕਿ ਇਹਦੀ ਕੰਧ ਪੋਲੀ ਹੋਏ ਤੇ ਸ਼ਰੀਕ ਦੀ ਕੰਧ ਢਹਿ ਜਾਏ, ਭਾਵੇਂ ਆਪਣੀ ਮੱਝ ਥੱਲੇ ਆ ਕੇ ਮਰ ਜਾਏ। ਤਾਂ ਇਹ ਬੜੀ ਭੈੜੀ ਸੋਚ ਹੈ, ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਇਸ ਅਖਾਣ ਵਿੱਚ ਉਹਨਾਂ ਲੋਕਾਂ ਦੀ ਨਿੰਦਿਆ ਕੀਤੀ ਗਈ ਹੈ ਜਿਹੜੇ ਆਪਣੀ ਕਮੀ ਕੋਝ ਤੇ ਨਹੀਂ ਵਹਿੰਦੇ, ਜਿਨ੍ਹਾਂ ਨੂੰ ਆਪਣੀ ਅੱਖ ਦੇ ਵਿੱਚ ਸ਼ਤੀਰ ਵੀ ਨਜ਼ਰ ਨਹੀਂ ਆਉਂਦਾ ਤੇ ਕਿਸੇ ਦੀ ਅੱਖ ਦੇ ਵਿੱਚ ਤੀਲਾ ਵੀ ਜਿਹੜਾ ਉਹ ਸ਼ਤੀਰ ਨਜ਼ਰ ਆਉਂਦਾ ਹੈ। ਔਰ ਇਹ ਸਾਨੂੰ ਇਹ ਇਨਸਾਨੀ ਰਵੱਈਆ ਇਹ ਬੜਾ ਬੁਰਾ ਰਵੱਈਆ ਹੈ। ਸਾਨੂੰ ਇਹਦੇ ਤੋਂ ਮਤਲਬ ਇਹਨੂੰ ਛੱਡ ਦੇਣਾ ਚਾਹੀਦਾ। ਸਾਨੂੰ ਆਪਣੇ ਮਾਮਲਿਆਂ ਦਾ ਹਾਂਜੀ ਆਪਣੇ ਮਸਲਿਆਂ ਦਾ ਹੱਲ ਕਰਨ ਲਈ ਉਹਨਾਂ ਦੀ ਹਰ ਵੇਲੇ ਸੋਚ ਸੋਚਣੀ ਚਾਹੀਦੀ ਹੈ ਕਿ ਮੈਂ ਮਾੜਾ ਕਿਉਂ ਆ। ਹਾਂਜੀ, ਇਹ ਨਹੀਂ ਸੋਚਣਾ ਚਾਹੀਦਾ ਵੀ ਅਗਲਾ ਤਗੜਾ ਕਿਉਂ ਹੈ ਤੇ ਮੈਂ ਉਹਨੂੰ ਕੋਈ ਐਸਾ ਜਕਾੜ ਲਾਵਾਂ, ਕੋਈ ਕਿਸੇ ਨਾ ਕਿਸੇ ਪਾਸੇ ਕੋਈ ਇੰਜ ਦਾ ਕੋਈ ਮੈਂ ਕੋਈ ਟੋਇਆ ਕੱਢਾਂ ਪਿਓ ਡਿੱਗ ਕੇ ਉਹਦੇ 'ਚ ਡਿੱਗੇ। ਇਹ ਭੈੜੀ ਸੋਚ ਹੈ, ਇਹ ਨਹੀਂ ਕਰਨੀ ਚਾਹੀਦੀ। ਰੱਬ ਸਾਰਿਆਂ ਦਾ ਰਾਜ਼ਕ ਹੈ, ਰੱਬ ਦੇਣ ਵਾਲਾ, ਉਹਦੀ ਮਰਜ਼ੀ, ਉਹਨੇ ਉਹਨੂੰ ਹੁਣ ਦਿੱਤਾ, ਕੱਲ ਨੂੰ ਪਤਾ ਉਹਨੂੰ ਉਹਦੇ ਕੋਲ ਖੋਹ ਲੈਣਾ ਸੂ ਤੇ ਤੈਨੂੰ ਦੇ ਦੇਣਾ ਸੂ। ਤੂੰ ਆਪਣੀ ਨੀਅਤ ਠੀਕ ਰੱਖ ਤੇ ਮਿਹਨਤ ਕਰੀ ਜਾ। ਵਾਹ ਵਾਹ ਵਾਹ। ਲੋ ਜੀ ਪਿਆਰੇ ਵੇਖਣ ਵਾਲਿਓ, ਆਪਣੀ ਭਾਵੇਂ ਮੱਝ ਥੱਲੇ ਆ ਜਾਵੇ, ਸ਼ਰੀਕਾਂ ਦੀ ਕੰਧ ਜ਼ਰੂਰ ਢਹਿ ਜਾਵੇ। ਸਾਹਿਬੋ ਬਾਈਵਾ ਸਾਹਿਬ ਜਿਵੇਂ ਇਹਦਾ ਬੜਾ ਹੀ ਪਿਆਰਾ ਨਖੇੜਾ ਕੀਤਾ,
ਜਿਹੜੀ ਸਾਡੀ ਕੁਝ ਇਨਸਾਨੀ ਬੁਰੀਆਂ ਰਵਾਇਤ ਨੇ ਨਾ ਜੀ, ਜਿਹੜੀਆਂ ਨੰਗੇ ਆਦਮੀਅਤ ਨੇ, ਇਨਸਾਨੀਅਤ ਦੇ ਵਾਸਤੇ ਬਾਇਸ ਸ਼ਰਮ ਨੇ, ਕੁਝ ਸਾਡੀਆਂ ਕਦਰਾਂ, ਕੁਝ ਸਾਡੀਆਂ ਸੋਚਾਂ, ਕੁਝ ਸਾਡੇ ਰਵੱਈਏ, ਇਹ ਉਹਨਾਂ ਦੇ ਵਿੱਚੋਂ ਇੱਕ ਸਾਡਾ ਰਵੱਈਆ ਹੈ ਭਈ ਅਸੀਂ ਅਗਲੇ ਨੂੰ ਖਾਮ-ਖਾ ਨੀਵਾਂ ਵੇਖਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹਦਾ ਕੱਖ ਨਾ ਰਵੇ ਤਾਂ ਸਾਡਾ ਸਭ ਕੁਝ ਬਣ ਜਾਏ। ਤੁਸੀਂ ਦੇਖੋ ਨਾ, ਬਾਜਵਾ ਸਾਹਿਬ ਨੇ ਐਡੀ ਕੰਮ ਦੀ ਗੱਲ ਦੱਸੀ ਭਈ ਇੱਕ ਤੇਰੇ ਰਿਸ਼ਤੇਦਾਰ ਨੇ, ਖੂਨੀ ਰਿਸ਼ਤੇਦਾਰ, ਤੇਰਾ ਸ਼ਰੀਕ ਜਿਹੜਾ ਤੇਰੇ ਪਿਓ ਦਾਦੇ ਵਿੱਚੋਂ ਤੇਰੀ ਨਸਲ ਦਾ ਆਦਮੀ ਹੈ, ਅਗਰ ਉਹ ਬੜੇ ਵੱਡੇ ਮਕਾਨ 'ਚ ਰਹਿ ਰਿਹਾ, ਬੜੇ ਵੱਡੇ ਰੁਤਬੇ ਤੇ ਫਾਇਜ਼ ਹੈ, ਤੇ ਤੂੰ ਇਹ ਤੇ ਵੇਖ ਕੇ ਉਹ ਕਿਵੇਂ ਇੱਥੇ ਅਪੜਿਆ। ਯਕੀਨਨ ਉਹਨੇ ਬਹੁਤ ਜ਼ਿਆਦਾ ਤਾਲੀਮ ਹਾਸਲ ਕੀਤੀ ਹੋਣੀ ਹੈ, ਫਿਰ ਉਸ ਤੋਂ ਬਾਅਦ ਉਹਨੇ ਕੰਪੀਟੀਸ਼ਨ ਦੇ ਐਗਜ਼ਾਮ ਦੇ ਵਿੱਚ ਬੈਠ ਕੇ ਉਹਨੂੰ ਪਾਸ ਕੀਤਾ ਹੋਣਾ ਹੈ, ਫਿਰ ਅੱਲਾਹ ਪਾਕ ਨੇ ਉਹਨੂੰ ਕਿਧਰੇ ਡਾਇਰੈਕਟ 16ਵੇਂ 17ਵੇਂ 18ਵੇਂ ਗ੍ਰੇਡ 'ਚ ਆਫੀਸਰ ਲੱਗਾ ਹੋਣਾ, ਤੇ ਫਿਰ ਅੱਜ ਉਹ ਇਸ ਮੁਕਾਮ ਤੇ ਪੁੱਜਿਆ। ਤੂੰ ਨਾ ਉਹਦੇ ਜਿੰਨਾ ਪੜ੍ਹਿਆ, ਨਾ ਉਹਦੇ ਜਿੰਨੀ ਤੂੰ ਜ਼ਿੰਦਗੀ ਦੇ ਵਿੱਚ ਵੱਡਾ ਆਦਮੀ ਬਣਨ ਦੇ ਵਾਸਤੇ ਕੋਈ ਕੋਸ਼ਿਸ਼ ਕੀਤੀ, ਕੋਈ ਸਟਰਗਲ ਕੀਤੀ, ਤੇ ਹੁਣ ਉਹ ਜਿਵੇਂ ਆਖਦੇ ਨੇ ਸਾਡੇ ਪੰਜਾਬੀ ਜ਼ੁਬਾਨ ਦੇ ਵਿੱਚ ਹੀ ਇੱਕ ਖਾਨ ਹੈ ਭਈ ਥੁੱਕਾਂ ਸੁੱਟਿਆਂ ਕਦੀ ਵੈਰ ਨਹੀਂ ਲੈ ਗਏ। ਹੁਣ ਬੰਦਾ ਕਿਸੇ ਵੱਲ ਵੇਖ ਕੇ ਤੇ ਗੁੱਸੇ ਨਾਲ ਥੁੱਕ ਸੁੱਟ ਛੱਡੇ ਤੇ ਉਹਦਾ ਕੀ ਵਿਗੜੇਗਾ? ਪਿਆਰਿਓ, ਉਹਦੇ ਤੱਕ ਅਪੜਨ ਵਾਸਤੇ ਜਾਂ ਉਹਦੇ ਤੋਂ ਵੱਡਾ ਬਣਨ ਵਾਸਤੇ ਉਦੋਂ ਬਹੁਤੀ ਮਿਹਨਤ ਕਰਨੀ ਪਏਗੀ। ਜਿੰਨੀ ਉਹਨੇ ਮਿਹਨਤ ਕੀਤੀ ਉਦੋਂ ਬਹੁਤੀ ਕਰੋ। ਤੇ ਮਿਹਨਤ ਤੇ ਰੱਬ ਚੋਰ ਦੀ ਰਹੇਗਾ ਨਹੀਂ ਜਾਣ ਦਿੰਦਾ। ਇੱਕ ਬੰਦਾ ਕੋਸ਼ਿਸ਼ ਕਰੇ ਤੇ ਅੱਲਾਹ ਪਾਕ ਜ਼ਰੂਰ ਉਹਨੂੰ ਨਵਾਜ਼ਦਾ ਹੈ, ਤੇ ਇੱਕ ਬੰਦਾ ਕਰੇ ਕੱਖ ਨਾ, ਬਹਿ ਕੇ ਸੜਦਾ ਕੁੜਦਾ ਰਵੇ ਤੇ ਸਿਰਫ ਹਸਦ ਕਰੇ, ਸਿਰਫ ਬੁਗਜ਼ ਕਰੇ, ਸਿਰਫ ਗੀਬਤ ਪਿਆ ਕਰੇ ਦੂਜੇ ਦੀ, ਉਹ ਦੁਨੀਆ ਦੇ ਵਿੱਚ ਵੀ ਨਾਪਸੰਦੀਦਾ ਸ਼ਖਸੀਅਤ ਕਰਾਰ ਪਾ ਜਾਂਦਾ ਹੈ। ਤੇ ਅੱਲਾਹ ਪਾਕ ਸੱਚੇ ਦੇ ਹਜ਼ੂਰ ਤੇ ਫਿਰ ਉਹਨੂੰ ਸਜ਼ਾ ਜਿਹੜੀ ਮਿਲਣੀ ਹੈ ਉਹ ਤੇ ਰੱਬ ਹੀ ਜਾਣਦਾ ਹੈ। ਇਹਦੇ 'ਚ ਸਾਨੂੰ ਇਹ ਹੀ ਮੱਤ ਦਿੱਤੀ ਗਈ ਹੋਈ ਹੈ ਭਈ ਕਿਸੇ ਦਾ ਵੇਖ ਕੇ ਸੜਨ ਦੀ ਬਜਾਏ ਉਹਦੇ ਵਾਂਗਰ ਮਿਹਨਤ ਕਰਕੇ ਉਹਦੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰੋ। ਬਾਜਵਾ ਸਾਹਿਬ, ਇਹ ਜਿਹੜਾ ਅਖਾਨ ਤੁਸਾਂ ਹੋਣਾ ਜਿਹਦਾ ਬੜਾ ਖੂਬਸੂਰਤ ਨਖੇੜਾ ਕੀਤਾ ਹੈ, ਬੜੀ ਸੋਹਣੀ ਵੰਡ ਕਰਕੇ ਸਾਨੂੰ ਸਮਝਾਈ ਹੈ, ਇਹਦੇ ਵਿੱਚ ਸਾਡੇ ਇੱਕ ਮੁਆਸ਼ਰਤੀ ਬੁਰੇ ਰਵੱਈਏ ਦੀ ਨਿੰਦਿਆ ਕੀਤੀ ਗਈ ਹੋਈ ਹੈ। ਮੈਂ ਇੱਕ ਤੁਹਾਡੇ ਗੋਸ਼ੇ ਗੁਜ਼ਾਰ ਕਰਨਾ ਚਾਹੁੰਦਾ ਵਾਂ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਐਸੇ ਰਿਵਾਜ ਅੱਜ ਕੱਲ ਮੁਰੰਮਜ ਹੋ ਗਏ ਨੇ, ਰਿਵਾਜ ਪਾ ਚੁੱਕੇ ਹੋਏ ਨੇ, ਜਿਹੜੇ ਕਿ ਬੜੇ ਹੀ ਦਿਲ ਸ਼ਿਕਨੀ ਦੇ ਲਾਇਕ ਨੇ। ਉਹਨਾਂ ਦੀ ਦਿਲ ਸ਼ਿਕਨੀ ਕੀਤੀ ਜਾਣੀ ਚਾਹੀਦੀ ਹੈ। ਸਾਡੇ ਸਰ ਉੱਥੇ ਗੁਆਂਢ ਗੁਜਰਾਂ ਵਾਲੇ ਇੱਕ ਮੁਹੱਲਾ ਹੈ ਬਸ਼ੀਰ ਕਾਲੋਨੀ, ਉੱਥੇ ਇੱਕ ਸਾਡੇ ਦੋਸਤ ਦੀ 2 ਬੱਚੀਆਂ ਦੀ ਸ਼ਾਦੀ ਹੋਈ ਹੈ। ਉਹ ਜਿਹੜੇ ਸਾਡੇ ਭਾਈ ਨੇ ਹਾਜੀ ਅਮਾਨੁੱਲਾ ਸਾਹਿਬ ਉਹਨਾਂ ਦਾ ਨਾਂ ਹੈ, ਉਹ ਦਿਓਬੰਦੀ ਮਤਲਬ ਫਿਰਕੇ ਦੇ, ਹਰ ਬੰਦੇ ਦੀ ਆਪਣੀ ਮਰਜ਼ੀ ਹੈ, ਉਹਦੀ ਗੋਤ ਤੋਂ ਆਪਣਾ ਇੱਕ ਫਿਰਕਾ ਹੁੰਦਾ ਸਰ। ਉਹ ਦਿਓਬੰਦੀ ਸਟਾਈਲ ਦੇ ਸਾਡੇ ਮੁਸਲਮਾਨ ਨੇ, ਤੇ ਉਹਨਾਂ ਨੇ ਨਾ ਆਪਣੇ ਜਿਹੜਾ ਦਿਓਬੰਦੀ ਆਲਮੇ ਦੀਨ ਨੇ ਨਾ, ਉਸੇ ਮੁਹੱਲੇ ਦੇ ਵਿੱਚ ਬੜਾ ਵੱਡਾ ਉਹਨਾਂ ਦਾ ਮਦਰਸਾ ਹੈ, ਬੜੀ ਵੱਡੀ ਮਸਜਿਦ ਹੈ। ਉਹਨਾਂ ਆਪਣੀਆਂ ਬੱਚੀਆਂ ਦਾ ਉੱਥੇ ਮਸਜਿਦ ਦੇ ਵਿੱਚ ਨਿਕਾਹ ਕਰਵਾਇਆ। ਉੱਥੇ ਬੁਲਾ ਕੇ ਜਿਹੜੇ ਬੱਚਿਆਂ ਨੂੰ ਧੀਆਂ ਦਾ ਰਿਸ਼ਤਾ ਦਿੱਤਾ, ਦੋਵੇਂ ਦੂਲੇ ਉੱਥੇ ਮਸਜਿਦ 'ਚ ਬੁਲਾ ਕੇ ਬੜਾ ਇਸਲਾਮੀ ਜਿਹਾ ਸੋਹਣਾ, ਬੜਾ ਅੱਛੀ ਗੱਲ ਹੈ, ਅੱਛੀ ਗੱਲ ਹੈ। ਉਹ ਜਨਾਬ ਨਿਕਾਹ ਤੇ ਹੋ ਗਿਆ। ਹੁਣ ਜਿੱਥੇ ਉਹਨਾਂ ਦਾ ਘਰ ਹੈ ਨਾ ਜੀ, ਉੱਥੇ ਮੌਲਵੀ ਸਾਹਿਬ ਹੋਰ ਨੇ, ਆ ਜਿਨ੍ਹਾਂ ਨੂੰ ਨਿਕਾਹ ਰਜਿਸਟਰ ਮਿਲਿਆ ਹੈ, ਹਾਂਜੀ, ਉਹ ਹੋਰ ਨੇ ਜੀ। ਉਹਨਾਂ ਜਨਾਬ ਆ ਕੇ ਮੌਲਵੀ ਸਾਹਿਬ ਨੇ ਉਹਨਾਂ ਦੇ ਘਰ ਰੱਟਾ ਪਾਤਾ ਬਈ ਇਹ ਤੇ ਮੇਰਾ ਇਲਾਕਾ ਹੈ। ਜਿਵੇਂ ਮੰਗਣ ਵਾਲਿਆਂ ਫਕੀਰਾਂ ਨੇ ਆਪਣੇ ਇਲਾਕੇ ਵੰਡੇ ਹੁੰਦੇ ਨੇ ਨਾ ਸਰ, ਤੇ ਉੱਥੇ ਕੋਈ ਹੋਰ ਆ ਜਾਵੇ, ਸੁਣਿਆ ਖੁਸਰਿਆਂ ਨੇ ਵੀ ਆਪਣੇ ਇਲਾਕੇ ਵੰਡੇ ਹੁੰਦੇ, ਹਾਂਜੀ ਹਾਂਜੀ, ਤੇ ਉੱਥੇ ਕੋਈ ਹੋਰ ਖੁਸਰਾ ਮੰਗਣ ਆ ਜਾਏ ਤੇ ਲੜਾਈ ਫਿਰ ਹੋ ਪਈ, ਕੇਸ ਵੀ ਕਰ ਦਿੰਦੇ ਨੇ। ਅੱਛਾ, ਹਾਂਜੀ ਹਾਂਜੀ। ਉਹ ਬਹਰਹਾਲ ਜੀ ਉਹ ਮੌਲਵੀ ਸਾਹਿਬ ਉੱਥੇ ਤਸ਼ਰੀਫ ਲਾਏ। ਉਹਨਾਂ ਆ ਕੇ ਆਖਿਆ ਵੀ ਤੁਹਾਡੀ ਇੰਨੀ ਜ਼ਰੂਰਤ ਕਿਵੇਂ ਹੋਈ ਹੈ ਵੀ ਨਿਕਾਹ ਤੇ ਇਸ 4 5 8 ਗਲੀਆਂ ਦਾ ਮੈਂ ਰਜਿਸਟਰ ਆ, ਤੁਸੀਂ ਇਹ ਗਲੀਆਂ ਟੱਪ ਕੇ ਜਾ ਕੇ ਪਾਰ ਉੱਥੋਂ ਨਿਕਾਹ ਤੁਸੀਂ ਕਿਉਂ ਜਨਾਬ ਕਰਾਇਆ? ਤੁਹਾਡਾ ਤੇ ਮੈਂ ਨਿਕਾਹ ਹੀ ਨਹੀਂ ਰਜਿਸਟਰ ਕਰਨਾ, ਜਿੱਥੇ ਮਰਜ਼ੀ ਲੱਗੇ ਫਿਰੋ। ਉਹ ਬੜੇ ਪਰੇਸ਼ਾਨ ਹੋ ਕੇ ਸਾਰੋ ਫਿਰ ਮੇਰੇ ਕੋਲ ਆਏ। ਉਹਨਾਂ ਆਖਿਆ ਜੀ ਇਸ ਤਰ੍ਹਾਂ ਦਾ ਮਸਲਾ ਹੋਇਆ। ਬਹਰਹਾਲ ਉਹ ਸੀ ਨਿਕਾਹ ਤੇ ਰਜਿਸਟਰ ਉਹਨਾਂ ਨੇ ਕਰ ਲਿਆ, ਅਸਾਂ ਕਰਾ ਵੀ ਦਿੱਤਾ। ਗੱਲ ਤੇ ਪੈਸਿਆਂ ਦੀ ਸੀ ਨਾ ਜੀ, ਕਿ ਉਹਨਾਂ ਨੂੰ ਇਹ ਸ਼ੱਕ ਪੈ ਗਿਆ ਸੀ ਮੌਲਵੀ ਸਾਹਿਬ ਨੂੰ ਕਿ ਇਹ ਨਿਕਾਹ
ਉੱਥੇ ਪੜ੍ਹਾ ਆਏ ਨੇ ਤੇ ਕਿਤੇ ਪੈਸੇ ਤੇ ਉੱਥੇ ਦੇ ਆਏ ਨੇ ਤੇ ਹੁਣ ਮੈਨੂੰ ਕੀ ਦੇਣਗੇ ਤੇ ਮੈਂ ਕਿਉਂ ਰਜਿਸਟਰ ਕਰਾਂ। ਸਰ ਵੇਖੋ ਨਾ, ਇੰਨੀਆਂ ਤੇ ਅੱਗੇ ਸਾਡੇ ਤੇ ਪਾਬੰਦੀਆਂ ਨੇ ਤੇ ਬਾਜਵਾ ਸਾਹਿਬ ਆਪਣੇ ਮਰਜ਼ੀ ਦੇ ਫਿਰਕੇ ਦੇ ਮੁਤਾਬਕ ਅਸੀਂ ਆਪਣਾ ਦੀਨ ਜਿਹੜਾ ਉਹਦੇ ਤੇ ਕਾਰਬੰਦ ਵੀ ਨਹੀਂ ਹੁਣ ਰਹਿ ਸਕਦੇ। ਇਹ ਕੋਈ ਤਰੀਕਾ ਹੈ ਕਾਰ? ਅਸਲ 'ਚ ਜਿੱਥੇ ਲਾਲਚ ਆ ਜਾਂਦਾ ਨਾ ਜੀ, ਵਾਹ ਵਾਹ, ਉੱਥੇ ਮਜ਼ਹਬ ਦਾ ਲੈਣ ਦੇਣ ਕੋਈ ਨਹੀਂ। ਵਾਹ ਵਾਹ, ਮਜ਼ਹਬ ਨਾ ਹੈ ਦੇਣ ਦਾ, ਅੱਲਾਹੁ ਅਕਬਰ, ਅੱਲਾਹ, ਮਜ਼ਹਬ ਲੈਣ ਦਾ ਨਾਂ ਨਹੀਂ। ਤੇ ਜਿਹੜੇ ਮਜ਼ਹਬ ਨੂੰ ਲੈਣ ਦਾ ਇੱਕ ਠੀਆ ਬਣਾਉਂਦੇ ਨੇ ਉਹਨਾਂ ਦਾ ਮਜ਼ਹਬ ਨਾਲ ਮੇਰੀ ਜਾਚੇ ਕੋਈ ਤਾਲੁਕ ਨਹੀਂ। ਵਾਹ ਵਾਹ, ਉਹਨਾਂ ਦੀ ਦੁਕਾਨਦਾਰੀ ਤੇ ਹੋ ਸਕਦੀ ਹੈ। ਕੁਝ ਭੋਲੇ ਪੰਛੀ ਲੋਕ ਉਹਨਾਂ ਦੇ ਮਗਰ ਲੱਗ ਕੇ ਨਾਰੇ ਵੀ ਮਾਰ ਸਕਦੇ ਨੇ, ਲੇਕਿਨ ਉਹਨਾਂ ਆਪਣੇ ਆਪ ਨੂੰ ਭੁਲੇਖੇ 'ਚ ਤੇ ਧੋਖੇ 'ਚ ਪਾਇਆ ਹੋਇਆ ਹੈ। ਵਾਹ, ਆਪਣੇ ਆਪ ਨੂੰ ਆਪੇ ਹੀ ਆਸ਼ਕੇ ਰਸੂਲ ਆ ਕੇ ਤੇ ਉਧਰੋਂ ਕੋਈ ਸਰਟੀਫਿਕੇਟ ਨਹੀਂ ਮਿਲਣਾ। ਨਬੀ ਪਾਕ ਦੀ ਬਾਰਗਾਹ 'ਚੋਂ ਤਾਂ ਸਰਟੀਫਿਕੇਟ ਨਹੀਂ ਮਿਲਣਾ। ਹਾਂਜੀ ਡਾਕਟਰ ਸਾਹਿਬ, ਮੇਰਾ ਇੱਕ ਸ਼ੇਰ ਹੈ ਆਪਣਾ ਜੀ ਜੀ, ਕਿ ਦੀਨ ਦੁਕਾਨ ਜਦੋਂ ਬਣ ਜਾਵੇ ਅਸਲੋਂ ਦੀਨ ਨਾ ਰਹਿੰਦਾ ਤੇ ਹਰ ਕੋਈ ਵੱਖਰੀ ਹੱਟੀ ਪਾ ਕੇ ਅਸਲੀ ਅਸਲੀ ਕਹਿੰਦਾ। ਸਾਡੀ ਬਦਨਸੀਬੀ ਹੈ ਕਿ ਜਿਹੜੀ ਮੈਂਬਰੇ ਰਸੂਲ ਹੈ, ਜਿਹੜੇ ਲੋਕ ਉਹਦੇ ਤੇ ਬੈਠਦੇ ਨੇ ਉਹ ਬੜੇ ਇੱਜ਼ਤਦਾਰ ਲੋਕ ਹੋਣੇ ਚਾਹੀਦੇ ਨੇ, ਬੜੇ ਜੀ। ਲੇਕਿਨ ਸਾਡੀ ਬਦਨਸੀਬੀ ਹੈ ਕਿ ਲੋਕ ਉਹਨਾਂ ਨੂੰ ਮੰਗਤਾ ਸਮਝਦੇ ਨੇ ਜੀ, ਮੰਗਣ ਵਾਲਾ ਸਮਝਦੇ ਨੇ, ਔਰ ਉਹਨਾਂ ਆਪਣੇ ਆਪ ਨੂੰ ਮੰਗਤਾ ਬਣਾ ਕੇ ਰੱਖਿਆ ਹੋਇਆ। ਉਹ ਉਹਦੇ ਤੋਂ ਅੱਗੇ ਨਹੀਂ ਨਿਕਲੇ, ਇਹ ਇਹਦੇ ਤੋਂ ਅੱਗੇ ਨਹੀਂ ਨਿਕਲੇ। ਹਾਲਾ ਮੈਂਬਰੇ ਰਸੂਲ ਦੇ ਉੱਤੇ ਬਹਿਣਾ ਜੀ ਜੀ, ਹਾਂਜੀ, ਇਹ ਏਡਾ ਵੱਡਾ ਆਜ਼ਾਦ ਹੈ, ਹਾਂਜੀ, ਕਿ ਬੰਦਾ ਭੁੱਖਾ ਮਰ ਜਾਏ ਕਿਸੇ ਅੱਗੇ ਹੱਥ ਨਾ ਕਰੇ। ਲੇਕਿਨ ਸਾਡੀ ਬਦਨਸੀਬੀ ਇਹ ਵੇ ਕਿ ਸਾਡੇ ਉਲਮਾਏ ਕਰਾਮ ਜਿਹੜੇ ਆਪਣੇ ਆਪ ਨੂੰ ਜਿਨ੍ਹਾਂ ਦੇ 2-2 ਗਜ਼ ਲੰਮੇ ਨਾਂ ਨੇ, ਹਾਂਜੀ ਸਰ, ਉਹ ਲੋਕ ਮਤਲਬ ਇਹ ਕਿ ਸਿਰਫ ਹਰ ਸ਼ੈ ਨੂੰ ਮਾਇਆ ਦੇ ਲੋਭ ਦੇ ਨਾਲ ਉਹਨਾਂ ਜੋੜ ਦਿੱਤਾ ਹੈ। ਜੋ ਵੀ ਕੰਮ ਕਰਨ, ਮੈਨੂੰ ਬੜੇ ਸਾਲ ਹੋ ਗਏ ਨੇ, ਸਾਡਾ ਉਹ ਮੁੰਡਾ ਮੇਰਾ ਭਤੀਜਾ ਜੀ ਜੰਮਿਆ ਇੱਥੇ ਨਿੱਕਾ ਜਿਹਾ ਪੁੱਤਰ, ਤੇ ਉਹ ਸਾਡੇ ਨਾ ਮੌਲਵੀ ਸਾਹਿਬ ਉਦਣ ਗਏ ਸਨ ਕਿਤੇ ਵਾਂਡੇ, ਪਤਾ ਨਹੀਂ ਕਿਤੇ ਜੀ, ਤੇ ਉਹਦੀ ਨਾ ਸਾਡੀ ਜਿਹੜੀ ਭੈਣ ਸੀ, ਸਾਡੀ ਭਰਜਾਈ, ਉਹ ਆਖਣ ਲੱਗੀ ਕਿ ਇਹਦੇ ਕੰਨ 'ਚ ਬਾਂਗ ਦੇਣੀ ਸੀ। ਤੇ ਮੈਂ ਕਿਹਾ ਮੈਂ ਦੇ ਦੇਣਾ। ਹਾਂਜੀ, ਅੱਛਾ, ਮੈਂ ਉਸ ਬੱਚੇ ਦੇ ਕੰਨ 'ਚ ਬਾਂਗ ਦੇਤੀ। ਮੌਲਵੀ ਸਾਹਿਬ ਆਏ ਤੇ ਉਹਨਾਂ ਨੂੰ ਬੜਾ ਗੁੱਸਾ ਚੜਿਆ। ਉਹਨਾਂ ਆਖਿਆ ਜੀ ਉਹ ਤੁਸੀਂ ਬਾਂਗ ਦੇਹੜੀ ਆਪੇ, ਤੁਹਾਨੂੰ ਨਹੀਂ ਪਤਾ ਉਹ ਹੋਰ ਬਾਂਗ ਏ। ਮੈਂ 100 ਰੁਪਇਆ ਕੱਢ ਕੇ, ਬੜੀ ਪੁਰਾਣੀ ਗੱਲ ਹੈ, ਇਸ ਵੇਲੇ ਮੁੰਡਾ ਉਹ ਡਾਕਟਰ ਏ, ਮਤਲਬ ਕਿੰਗ ਐਡਵਰਡ ਮੈਡੀਕਲ ਕਾਲਜ ਤੋਂ ਡਾਕਟਰ ਬਣਿਆ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਮੈਂ ਉਹਨੂੰ ਕਿਹਾ ਬਈ ਬਾਂਗ ਉਹੀ ਆ ਤੇ ਰੌਲਾ ਸੀ 100 ਰੁਪਏ ਦਾ, ਐਲੇ ਫੜ 100 ਰੁਪਇਆ। ਆਂਦਾ ਫਿਰ ਠੀਕ ਹੈ ਜੀ ਬਾਜਵਾ ਸਾਹਿਬ। ਤੋ ਗੱਲ ਇਹ ਕਿ ਰੌਲਾ ਸਿਰਫ ਇੰਨਾ ਲਾਲਚ ਦਾ, ਔਰ ਜਦੋਂ ਲਾਲਚ ਦੇ ਨਾਲ ਹੀ ਤੁਸੀਂ ਬੰਦੇ ਹੋ, ਮੇਰੇ ਅੱਬਾ ਜੀ ਪਿਛਲੀ ਗੱਲ ਸੁਣਾਉਂਦੇ ਹੁੰਦੇ ਸਨ ਜੀ ਜੀ, ਕਿ ਆ ਸਾਡੇ ਲਾਗੇ ਨਹਿਰ ਹੈ ਨਾ BRB ਜੀ, ਹਾਂਜੀ, ਇਹਦੇ ਉੱਤੇ ਨਾ ਨਿੱਕੇ ਹੁੰਦਿਆ ਹੈ ਮੈਂ ਡੰਗਰ ਚਾਰਨੇ ਤੇ ਦੁਪਹਿਰ ਨੂੰ ਵੀ ਉੱਥੇ ਨਾਲ ਦੁਪਹਿਰ ਦੀ ਰੋਟੀ ਬੰਨ ਕੇ ਲੈ ਜਾਣੀ ਜੀ, ਤੇ ਸਾਰੀ ਦਿਹਾੜੀ ਉੱਥੇ ਹੀ ਰਹਿਣਾ। ਸ਼ਾਮ ਨੂੰ ਡੰਗਰ ਲੈ ਉੱਥੇ ਨਾ ਮੈਂ ਡੰਗਰ ਟੁਰੇ ਜਾਂਦੇ ਸਨ ਨਹਿਰ ਦੀ ਪਰੜੀ ਦੇ ਨਾਲ ਨਾਲ, ਤੇ ਮੈਂ ਵੀ ਇਹ ਨਾਲ ਨਾਲ ਟੁਰਿਆ ਜਾਂਦਾ ਸਾਂ। ਤੇ 2 ਮੌਲਵੀ ਸਨ, ਇੱਧਰ 2 ਪਿੰਡ ਨੇ, ਇੱਕ ਘਰਿਆਲਾ ਤੇ ਇੱਕ ਬੂਲ ਚੱਕ, ਉੱਥੋਂ ਦੇ ਕੋਈ ਜੀ ਜੀ, ਉਹ ਹੁਣ ਇੱਕ ਦੂਜੇ ਨਾਲ ਦੁੱਖ ਸੁੱਖ ਪੇ ਕਰਦੇ ਨੇ ਜੀ। ਤੇ ਇਹ ਹਨ ਭਾਵੇਂ ਬੱਚੇ ਸਨ, ਲੇਕਿਨ ਨਹੀਂ ਮੈਂ ਸੁਣ ਰਿਹਾ ਉਹਨਾਂ ਦੀ ਗੱਲ। ਤੇ ਇੱਕ ਪਿਆ ਆਂਦਾ ਸੁਣਾ ਦੂਜੇ ਨੂੰ, ਉਹ ਆਂਦਾ ਵੀ ਮੇਰਾ ਤੇ ਸਿਆਲ ਬੜਾ ਚੰਗਾ ਲੰਘਿਆ, ਮੇਰਾ ਫੱਟਾ ਗਿੱਲਾ ਹੀ ਰਿਹਾ। ਉਹ ਜਿਹੜੇ ਫੱਟੇ ਦੇ ਮੁਰਦੇ ਨੂੰ ਨਵਾਈਦਾ। ਅੱਛਾ, ਇੱਕ ਮਰਦਾ ਰਿਹਾ ਤੇ ਫੱਟਾ ਸੁੱਕਣ ਤੋਂ ਪਹਿਲਾਂ ਦੂਜਾ ਮਰ ਗਿਆ, ਤੇ ਮੇਰਾ ਸਿਆਲ ਚੰਗਾ ਬਣ ਗਿਆ, 4 ਪੈਸੇ ਚੰਗੇ ਲੱਗ ਗਏ। ਤੇ ਦੂਜਾ ਮੌਲਵੀ ਸਾਹਿਬ ਆਂਦਾ ਯਾਰ ਮੇਰਾ ਤੇ ਸਿਆਲ ਸੁੱਕਾ ਹੀ ਲੰਘ ਗਿਆ। ਉਹ ਇੱਕ ਚੌਧਰੀ ਹੈ, ਉਹ ਬਿਮਾਰ ਹੈ, ਕਈ ਵਾਰੀ ਆਨੇ ਨੂੰ ਮਰ ਗਿਆ, ਰੌਲਾ ਪੈ ਜਾਂਦਾ, ਉਹ ਫੇਰ ਨਹੀਂ ਮਰਦਾ, ਫਿਰ ਬਚ ਜਾਂਦਾ। ਤੇ ਅੱਬਾ ਜੀ ਮਰਹੂਮ ਆਂਦੇ ਹੁੰਦੇ ਸਨ ਕਿ ਪੁੱਤਰ ਇਹਸਾਨ, ਇਹ ਮੌਲਵੀ ਸਾਡੇ ਮਰਨ ਦੀਆਂ ਦੁਆਵਾਂ ਕਰਦੇ ਨੇ। ਤੇ ਜਦੋਂ ਇਹ ਸੋਚ ਡਿਵੈਲਪ ਹੋ ਜੇ ਪਬਲਿਕ ਦੇ ਵਿੱਚ ਕਿ ਮੌਲਵੀਆਂ ਦੇ ਬਾਰੇ ਚ, ਮੌਲਵੀਆਂ ਦੀ ਇੱਜ਼ਤ ਕਿੰਨੀ ਕੁ ਮਖਲੂਕ ਦੇ ਦਿਲ ਚ ਰਹਿ ਜਾਏਗੀ, ਤੇ ਕਸੂਰ ਮਖਲੂਕ ਦਾ ਨਹੀਂ ਜੀ ਜੀ, ਕਸੂਰ ਸਾਡੇ ਉਲਮਾ ਕਰਾਮ ਦਾ ਹੈ। ਇਸ ਵਾਸਤੇ ਕਿ ਇਹਨਾਂ ਆਪਣੇ ਆਪ ਨੂੰ ਇੰਨਾ ਸਸਤਾ ਕਰ ਦਿੱਤਾ ਹੈ ਜੀ ਜੀ, ਹਾਂਜੀ,
ਔਰ ਇਹ ਛੋਟੀਆਂ ਗੱਲਾਂ ਤੋਂ ਏਡੇ ਏਡੇ ਪੁਆੜੇ ਪਾ ਕੇ ਹਰ ਸ਼ੈ ਨੂੰ ਦੀਨ ਦੇ ਨਾਲ ਗੰਢ ਕੇ ਜੀ। ਸਿਰਫ ਆਪਣੀ ਮਾਇਆ ਤੇ ਆਪਣਾ ਪੇਟ ਵੱਡਾ ਕਰਨ ਲਈ ਜੀ। ਹਾਂਜੀ। ਤੇ ਮਤਲਬ ਇਹ ਹੈ ਕਿ ਉਹੋ ਹੀ ਗੱਲ ਮੈਨੂੰ ਇੱਕ ਹਾਸੇ ਵਾਲੀ ਗੱਲ ਯਾਦ ਆ ਗਈ ਏ। ਮੈਂ ਨਾ ਲਾਹੌਰ ਨੌਕਰੀ ਕਰਦਾ ਸਾਂ ਤੇ ਉੱਥੇ ਨਾ ਮੈਂ ਆਪਣੇ ਟੇਬਲ ਤੋਂ ਉੱਠ ਕੇ ਨਾ ਕੁਰਸੀ ਤੋਂ ਉੱਠ ਕੇ ਤੇ ਮੈਂ ਥੋੜਾ ਜਿਹਾ ਵੇਖਿਆ ਆਪਣੇ ਦਫ਼ਤਰ ਦੇ ਬੰਦਿਆਂ ਨੂੰ ਜੀ। ਤੇ ਉੱਥੇ ਇੱਕ ਮੌਲਵੀ ਸਾਹਿਬ ਸਨ, ਉੱਥੋਂ ਦੀ ਇਮਾਮ ਸਨ ਵੱਡੀ ਮਸਜਿਦ ਦੇ ਜੀ। ਉਹ ਆ ਕੇ ਬਹਿ ਗਿਆ ਤੁਹਾਡੇ ਵਾਲੀ ਕੁਰਸੀ, ਮੇਰੇ ਵਾਲੀ ਕੁਰਸੀ ਤੇ ਚਲੋ ਮੈਂ ਹੋਰ ਕੁਰਸੀ ਲੈ ਕੇ ਤੇ ਬਹਿ ਗਿਆ ਕੋਲ ਪਰਾਂ ਜੀ। ਤੇ ਉਹ ਨਾ ਜੀ ਆਪਣਾ ਮੇਰੇ ਵਾਲੀ ਉਹ ਅਖਬਾਰ ਪੜ੍ਹਨ ਲੱਗ ਪਏ ਫੜ ਕੇ ਜੀ। ਪੜ੍ਹਦੇ ਨਾ ਤੇ ਖਰੇ ਕੀ ਗੱਲ ਹੋਈ, ਕਹਿੰਦੇ ਨੇ ਇੱਥੇ ਇਸਲਾਮੀ ਕਾਨੂੰਨ ਹੋਣਾ ਚਾਹੀਦਾ ਜੀ। ਮੈਂ ਕਿਹਾ ਜੀ ਕਿਹੜਾ ਇਸਲਾਮੀ ਕਾਨੂੰਨ? ਇਹ ਇਸਲਾਮੀ ਕਾਨੂੰਨ ਇੱਕੋ ਹੀ ਹੈ। ਮੈਂ ਕਿਹਾ ਨਹੀਂ, ਤੁਸੀਂ ਸਾਰੇ ਹੀ ਨਹੀਂ ਮੰਨਣਾ। ਮੈਂ ਕਿਹਾ ਹੁਣ ਇਸ ਵੇਲੇ ਮੈਂ ਦੱਸਿਆ ਕਿ ਮੇਰੇ ਗਿਣਤੀ ਦੇ ਮੁਤਾਬਕ ਕੋਈ 1,500 ਫਿਰਕਾ ਇਸਲਾਮ ਦਾ, ਹਾਂਜੀ, ਔਰ ਹਰ ਫਿਰਕਾ ਦੂਜੇ ਲਈ ਕਾਫਰ ਹੈ। ਬਿਲਕੁਲ ਜੀ ਜੀ। ਅੱਛਾ, ਤੇ ਗੱਲ ਇਹ ਵੀ ਕਿ ਕਿਹੜਾ ਕਿਹਨੂੰ ਮਨਾਓਗੇ ਤੇ ਕਿਹੜਾ ਲਾਓਗੇ? ਮੈਂ ਕਿਹਾ ਤੁਸੀਂ ਨਹੀਂ ਮੰਨਣਾ। ਅੱਛਾ ਚਲੋ ਉਹਨਾਂ ਮੇਰੇ ਵੱਲ ਵੇਖਿਆ ਤੇ ਗੁੱਸੇ ਨਾਲ ਮੈਨੂੰ ਕੀ ਆਖਣਾ ਸਨੇ। ਅੱਛਾ ਤੋ ਗੱਲ ਇਹ ਵੀ ਕਿ ਗੱਲ ਸ਼ਰਮ ਦੀ ਹੈ, ਗੱਲ ਸ਼ਰਮ ਦੀ ਹੈ। ਮਸਲ ਇੱਥੇ ਸਾਡੇ ਮੌਲਵੀ ਸਾਹਿਬ ਸਾਨੂੰ ਮੇਰੀ ਧੀ ਦਾ ਵਿਆਹ ਸੀ ਛੋਟੀ ਦਾ ਜੀ, ਤੇ ਵਿਚਕਾਰਲੀ ਦਾ, ਤੇ ਉਹ ਗਏ ਤੇ ਉਹਨੇ ਨੇ ਜੀ ਉਹ ਜਿਹੜਾ ਦਿੰਦੇ ਨਹੀਂ ਉਹ ਹੱਕ ਮਹਿਰ ਜਿਹਨੂੰ ਆਂਦੇ। ਹਾਂਜੀ ਹਾਂਜੀ। ਅੱਛਾ ਉਹ 1000 ਰੁਪਇਆ ਦਿਓ ਜੀ, ਵਾਹਵਾ ਸਾਲ ਹੋ ਗਏ। ਅੱਛਾ ਉਹ 1000 ਰੁਪਇਆ ਜੀ ਹੱਕ ਮਹਿਰ ਦਿਓ ਜੀ। ਚਲੋ ਐਵੇਂ ਇੱਕ ਰਸਮ ਬਣੀ। ਅੱਛਾ ਉਹ ਅਸੀਂ ਉਹ ਮਤਲਬ ਇਹ ਕਿ ਹੱਕ ਮਹਿਰ ਜ਼ਾਹਰ ਉਹਨਾਂ ਦੇਣਾ ਸੀ ਜਿਹੜੇ ਵਿਆਹ ਆਏ ਸਨ, ਬੱਚੇ ਵਾਲਿਆਂ ਬੱਚੇ ਵਾਲਿਆਂ ਦੇਣਾ ਸੀ। ਉਹਨਾਂ 1000 ਰੁਪਇਆ ਦਿੱਤਾ ਤੇ ਮੌਲਵੀ ਸਾਹਿਬ ਨੇ ਕਿਹਾ ਕਿ ਮੈਨੂੰ ਦਿਓ ਹੱਕ ਮਹਿਰ, ਪਹੁੰਚਦਾ ਨਹੀਂ। ਹਾਂਜੀ। ਅੱਛਾ ਬੱਚੀ ਤੱਕ ਸੁਣੋ। ਅੱਛਾ ਅੱਛਾ ਅੱਛਾ। ਔਰ ਉਹ ਬਾਅਦ ਚ 1000 ਰੁਪਇਆ ਲੈ ਕੇ ਖਾ ਗਿਆ ਮੌਲਵੀ ਸਾਹਿਬ। ਮੈਂ ਉਹਨਾਂ ਨੂੰ ਪੁੱਛਿਆ, ਹੁਣ ਉਹ ਚਲੇ ਗਏ ਨੇ ਇੱਥੋਂ ਪਿੰਡੋਂ। ਤੋ ਗੱਲ ਇਹ ਕਿ ਦੁੱਖ ਦੀ ਗੱਲ ਹੈ ਯਾਰ, ਇਹ ਕਿਉਂ ਮੰਗਤੇ ਬਣ ਗਿਆ? ਹਾਲਾਂ ਮੰਬਰੇ ਰਸੂਲ ਤੇ ਬਹਿਣ ਵਾਲੀ ਹਸਤੀ ਕਦੀ ਇੰਜ ਦੀ ਹੋ ਜਾਏ ਤੇ ਸਾਨੂੰ ਰੋਣਾ ਚਾਹੀਦਾ, ਸਿਆਪੇ ਕਰਨੇ ਚਾਹੀਦੇ ਨੇ ਕਿ ਯਾਰ ਅਸੀਂ ਕਿੱਧਰ ਨੂੰ ਤੁਰੇ ਜਾਂਦੇ ਆ। ਫਿਰ ਲੋਕੀ ਆਂਦੇ ਨੇ ਮੁਸਲਮਾਨਾਂ ਦੀ ਲੋਕ ਇੱਜ਼ਤ ਨਹੀਂ ਕਰਦੇ। ਮੁਸਲਮਾਨਾਂ ਦੀ ਇੱਜ਼ਤ ਲੋਕੀ ਕਿਵੇਂ ਕਰਨ ਜਦੋਂ ਸਾਡੇ ਜਿਨ੍ਹਾਂ ਸਾਨੂੰ ਦੀਨ ਸਿਖਾਣਾ ਹੈ, ਹਾਂਜੀ, ਜਿਨ੍ਹਾਂ ਸਾਨੂੰ ਨਮਾਜ਼ ਸਿਖਾਣੀ, ਉਹਨਾਂ ਦਾ ਇਹ ਹਾਲ ਹੈ, ਉਹਨਾਂ ਦੇ ਲਾਲਚ ਦਾ, ਹਾਂਜੀ, ਕਿ ਉਹ ਜਨਾਬ 1-1 ਰੁਪਈਏ ਤੋਂ ਵੀ ਲੜਦੇ ਨੇ। 1-1 ਰੁਪਈਏ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਨਿਕਾਹ ਪਈ ਉਹਦੇ ਕੋਲ ਉਹ ਨਿਕਾਹ ਦਾ ਰਜਿਸਟਰ ਸੀ, ਨਿਕਾਹ ਦਾ ਰਜਿਸਟਰ ਦੇ ਜ਼ਾਹਰ ਸ਼ਹਿਰਾਂ ਚ ਵਾਰਡ ਬਣੇ ਹੁੰਦੇ ਨੇ। ਤੇ ਜੇ ਕੋਈ ਦੂਜੇ ਮਸਲਕ ਦਾ ਬੰਦਾ ਆਪਣੀ ਮਰਜ਼ੀ ਨਾਲ ਕਿ ਮੈਂ ਫਲਾਣੇ ਮਸਲਕ ਦਾ ਤੇ ਮੈਂ ਉਹਦੇ ਕੋਲ ਨਿਕਾਹ ਕਰਾਣਾ ਤੇ ਉਹ ਉੱਥੇ ਤਿੜਕ ਲਵੇਗਾ। ਕਿੱਡੀ ਕੋਝੀ ਗੱਲ ਹੈ ਇਹ। ਸਾਨੂੰ ਕਿਸੇ ਨੂੰ ਬੁਰਾ ਜਾਂ ਚੰਗਾ ਕਹਿਣ ਦੀ ਗੱਲ ਨਹੀਂ, ਚੰਗਿਆਂ ਬਣਨ ਦੀ ਜ਼ਰੂਰਤ ਹੈ। ਔਰ ਅਸੀਂ ਇੱਕ ਮਿਸਾਲ ਬਣੀਏ। ਦੇਖੋ ਨਾ, ਅਸੀਂ ਉਹਨਾਂ ਦੇ ਮੰਨਣ ਵਾਲੇ, ਉਹਨਾਂ ਦੇ ਮਗਰ ਨਮਾਜ਼ ਪੜ੍ਹਨੇ, ਸਾਡੇ 'ਚ ਕੋਈ ਕੋਝ ਹੋਵੇ ਤੇ ਉਹ ਕਾਬਲੇ ਕਬੂਲ ਹੋ ਸਕਦਾ ਕਿਸੇ ਹੱਦ ਤੱਕ, ਲੇਕਿਨ ਆਲਮ 'ਚ ਕੋਝ ਨਹੀਂ ਹੋਣਾ ਚਾਹੀਦਾ। ਹਾਂਜੀ, ਸਾਡੀ ਸੋਚ ਕਿਉਂ ਇਸ ਪਾਸੇ ਗਈ ਹੈ? ਕਿਉਂਕਿ ਉਹ ਲੋਕ ਜਿਹੜੇ ਨੇ ਇਸਮ ਬਾ ਮੁਸਮਾ ਨਹੀਂ, ਜਿਹੜਾ ਨਾਂ ਹੈ ਬੰਦੇ ਦਾ ਉਹਦੇ ਮੁਤਾਬਕ ਉਹਦੇ ਚੋਂ ਸਿਫਤਾਂ ਵੀ ਹੋਣੀਆਂ ਚਾਹੀਦੀਆਂ। ਮਤਲਬ ਆਲਮ ਏਡਾ ਵੱਡਾ ਨਾਂ ਹੈ। ਜਦੋਂ ਅਸੀਂ ਮੌਲਾਨਾ ਰੂਮੀ, ਜਲਾਲੁੱਦੀਨ ਰੂਮੀ ਦਾ ਨਾਮ ਪੜ੍ਹਨੇ ਆ ਤੇ ਇਸ ਲੈਵਲ ਦੇ ਲੋਕਾਂ ਦਾ, ਤੇ ਜਦੋਂ ਅਸੀਂ ਇਹਨਾਂ ਨਾਲ ਮੇਚਨੇ ਆ ਤੇ ਯਾਰ ਸਾਨੂੰ ਉਹੀ ਗੱਲ ਉਹਨੇ ਸ਼ੱਕ ਪੈਣ ਲੱਗ ਪੈਂਦਾ ਵੀ ਯਾਰ ਇਹ ਕੀ ਸੀ। ਹਾਂਜੀ, ਤੋ ਮਤਲਬ ਇਹ ਹੈ ਕਿ ਦੁੱਖ ਦੀ ਗੱਲ ਹੈ। ਔਰ ਇਹ ਸਮਾਜ ਦੇ ਅੰਦਰ ਬੜਾ ਵੱਡਾ ਵਿਗਾੜ ਹੈ। ਸਾਡੇ ਉਲਮਾਏ ਕਰਾਮ ਉਹ ਬੜੀ ਇੱਜ਼ਤਯੋਗ ਨੇ। ਸਾਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਉਹਨਾਂ ਦੇ ਬਾਰੇ ਜਿਹੜੇ ਲੋਕਾਂ ਦੇ ਵਿਚਾਰ ਬਣੇ ਨੇ ਉਹ ਉਹਨਾਂ ਚਿਰ ਠੀਕ ਨਹੀਂ ਹੋ ਸਕਦੇ ਜਿੰਨਾ ਚਿਰ ਉਹ ਆਪਣੇ ਆਪ ਨੂੰ ਠੀਕ ਨਹੀਂ ਕਰਦੇ। ਵਾਹ 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 ਸਾਹਿਬੋ, ਜਿਵੇਂ ਬਾਜਵਾ ਸਾਹਿਬ ਆਪਣੀਆਂ ਬੇਟੀਆਂ ਦੀ ਸ਼ਾਦੀ ਦੀ ਗੱਲ ਸੁਣਾਈ, ਇਸੇ ਤਰ੍ਹਾਂ ਮੈਂ ਤੁਹਾਨੂੰ ਆਪਣੀ ਬੇਟੀ ਦੀ ਸ਼ਾਦੀ ਦੀ ਗੱਲ ਸੁਣਾਣਾ। ਅੱਲਾਹ ਪਾਕ ਕਰੋੜਾਂ ਲੱਖਾਂ ਖਰਬਾਂ ਜਨਤਾ ਦੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਬੜੇ ਹੀ ਮਾਰੂਫ ਆਲਮੇ ਦੀਨ ਸਨ, ਕਾਜ਼ੀ ਹਮੀਦੁੱਲਾ ਖਾਨ ਸਾਹਿਬ। MNA ਵੀ ਹੋਏ ਸਾਰੇ ਲੋਕ ਸ਼ਹਿਰ ਗੁਜਰਾਂਵਾਲਾ ਦਾ, ਤੇ ਬੱਚਾ ਬੱਚਾ ਉਹਨਾਂ ਨੂੰ ਜਾਣਦਾ, ਔਰ ਬਾਕੀ ਵੀ ਸਾਰੇ ਪਾਕਿਸਤਾਨ ਵਿੱਚ ਦੁਨੀਆ ਉਹਨਾਂ ਨੂੰ ਜਾਣਦੀ ਹੈ। ਬੜੇ ਮਾਰੂਫ ਸ਼ਖਸੀਅਤ ਸਨ। ਜਦੋਂ ਅਮਰੀਕਾ ਆ ਵੜਿਆ ਸੀ ਅਫਗਾਨਿਸਤਾਨ ਦੇ ਵਿੱਚ, ਤੇ ਉਦੋਂ ਬਹੁਤ ਜ਼ਿਆਦਾ ਲੋਕਾਂ ਨੇ ਜਾ ਕੇ ਕਾਜ਼ੀ ਹਮੀਦੁੱਲਾ ਖਾਨ ਸਾਹਿਬ ਦੇ ਇੰਟਰਵਿਊਜ਼ ਵੀ ਕੀਤੇ ਸਨ, ਕਿਉਂਕਿ ਇੱਕ ਗੱਲ ਮਸ਼ਹੂਰ ਹੋ ਗਈ ਸੀ ਕਿ ਮੁੱਲਾ ਉਮਰ
ਜਿਹੜੇ ਸਨ ਤਾਲਿਬਾਨ ਲੀਡਰ, ਉਹ ਕਾਜ਼ੀ ਹਮੀਦੁੱਲਾ ਖਾਨ ਸਾਹਿਬ ਕੋਲ ਗੁਜਰਾਂਵਾਲੇ ਉਹਨਾਂ ਦੇ ਮਦਰਸਾ ਦੇ ਵਿੱਚ ਤਾਲੀਮ ਹਾਸਲ ਕਰਦੇ ਰਹੇ ਹੋਏ ਸਨ। ਯਾਨੀ ਇਸ ਪਾਏ ਦੇ ਉਹ ਆਲਮੇ ਦੀਨ ਸਨ। ਤੇ ਮੈਂ ਉਹਨਾਂ ਦੀ ਖਿਦਮਤ ਵਿੱਚ ਹਾਜ਼ਰ ਹੋਇਆ ਤੇ ਮੈਂ ਜਾ ਕੇ ਤਰਲਾ ਕੀਤਾ ਕਿ ਜੀ ਮੇਰੀ ਬੇਟੀ ਦੀ ਸ਼ਾਦੀ ਹੈ ਤੇ ਤੁਸੀਂ ਨਿਕਾਹ ਪੜ੍ਹਾਉਣਾ, ਮੇਰੇ ਵਾਸਤੇ ਬੜਾ ਇਜ਼ਾਜ਼ ਹੋਏਗਾ। ਲੋ ਪਿਆਰਿਓ, ਮੈਂ ਉਹਨਾਂ ਨੂੰ ਅਰਜ਼ ਕੀਤੀ ਮੈਂ ਗੱਡੀ ਭੇਜ ਦਿਆਂਗਾ। ਉਹਨਾਂ ਆਖਿਆ ਨਹੀਂ, ਬਿਲਕੁਲ ਨਹੀਂ। ਖੁਦਾ ਦੀ ਕਸਮ, ਜਦੋਂ ਸ਼ਾਦੀ ਸੀ ਮੇਰੀ ਬੱਚੀ ਦੀ, ਉਹ ਇੱਕ ਆਪਣੇ ਮੁਕੱਲਦ, ਇੱਕ ਨਮਾਜ਼ੀ ਜਿਹੜਾ ਉਹਨਾਂ ਦੇ ਪਿੱਛੇ ਬੱਚਾ ਨਮਾਜ਼ ਪੜ੍ਹਦਾ ਸੀ, ਅਸਰ ਦੀ ਨਮਾਜ਼ ਤੋਂ ਬਾਅਦ ਉਹਦੇ ਮੋਟਰਸਾਈਕਲ ਦੇ ਉੱਤੇ ਬੈਠ ਕੇ ਉਹਦੇ ਮਗਰ ਤੇ ਸਾਡੇ ਉੱਥੇ ਆ ਗਏ ਸ਼ਾਦੀ ਹਾਲ ਵਿੱਚ, ਜਿੱਥੇ ਸ਼ਾਦੀ ਹੋ ਰਹੀ ਸੀ ਮੇਰੀ ਬੇਟੀ ਦੀ। ਤਸ਼ਰੀਫ ਲਿਆਏ, ਨਿਕਾਹ ਪੜ੍ਹਾਇਆ। ਜਦੋਂ ਜਾਣ ਲੱਗੇ, ਮੈਂ ਉਹਨਾਂ ਦੀ ਕੋਈ ਖਿਦਮਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਅੱਗੋਂ ਮੈਨੂੰ ਸਖਤੀ ਨਾਲ ਮਨਾ ਨਹੀਂ ਕੀਤਾ ਨਿਰਾ, ਬਲਕਿ ਮੇਰੀ ਸਰਜ਼ਨਸ਼ ਕੀਤੀ, ਮੈਨੂੰ ਝਾੜਿਆ ਅੱਗੋਂ। ਉਹਨਾਂ ਆਖਿਆ ਕੈਸੀ ਬਾਤ ਆਪ ਕਰਤੇ ਹੋ। ਪਠਾਨ ਸਨ ਤੇ ਜ਼ਰਾ ਉਰਦੂ ਬੋਲਦੇ ਸਨ ਤੇ ਪਖਤੂਨ ਲਹਿਜੇ ਦੇ ਵਿੱਚ। ਤੇ ਉਹਨਾਂ ਨੇ ਕਿਹਾ कि मैं तो आपको आलिम समझता था, आप तो पढ़े लिखे आदमी हैं, आप मुझे पैसे दे रहे हैं। भाई ये नबी पाक की सुन्नत है निकाह करना और निकाह पढ़ाना, तो मैं सुन्नत के पैसे ले लूं? ਇੱਥੇ ਤੁਸੀਂ ਦੇਖੋ ਕੀ ਹੋ ਰਿਹਾ। ਪਿਆਰਿਓ, ਸਾਡੇ ਉਲਮਾਏ ਦੀਨ ਜਿਹੜੇ ਨੇ, ਉਲਮਾਏ ਹੱਕ ਦੀ ਅਸੀਂ ਬਾਤ ਨਹੀਂ ਕਰਦੇ, ਲੇਕਿਨ ਜਿਹੜੇ ਇਹਨਾਂ ਦੇ ਵਿੱਚ ਉਲਮਾਏ ਸੂ ਆ ਵੜੇ ਨੇ, ਜਿਨ੍ਹਾਂ ਨੇ ਦੀਨ ਨੂੰ ਕਾਰੋਬਾਰ ਬਣਾਇਆ ਹੈ ਔਰ ਦੀਨ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ ਹੈ, ਉਹ ਬੜਾ ਹੀ ਸਾਡੇ ਨਾਲ ਜ਼ਿਆਦਤੀ ਕਰ ਰਹੇ ਨੇ। ਔਰ ਅੱਲਾਹ ਪਾਕ ਦੇ ਬੰਦਿਆਂ ਨੂੰ ਅੱਲਾਹ ਪਾਕ ਸੱਚੇ ਸਾਹਿਬ ਤੋਂ ਵੀ ਪਰਾਂ ਦੂਰ ਪੈ ਹਟਾਉਂਦੇ ਨੇ। ਤੁਸੀਂ ਦੇਖੋ ਨਾ, ਹੁਕਮਰਾਨਾਂ ਨੇ ਤੇ ਅੱਗੇ ਸਾਡੀ ਜ਼ਿੰਦਗੀ ਤੰਗ ਕੀਤੀ ਹੈ। ਇੱਕ ਬੰਦਾ ਪਤਾ ਨਹੀਂ ਕਿਸ ਤਰ੍ਹਾਂ ਆਪਣੀ ਧੀ ਦਾ ਵਿਆਹ ਕਰ ਰਿਹਾ, ਉੱਤੋਂ ਮੌਲਵੀ ਸਾਹਿਬ ਵਾਲਾ 4-5 ਹਜ਼ਾਰ ਇੱਕ ਅਲੱਗਾ ਫਟੀਕ ਹੈ। ਹਾਲਾਂਕਿ ਮੌਲਵੀ ਸਾਹਿਬ ਜਿਹੜੇ ਆਲਮੇ ਦੀਨ ਨੇ, ਉਹਨਾਂ ਨੂੰ ਤੇ ਉੱਥੇ ਜਾ ਕੇ ਇਹੋ ਜਿਹਾ ਲੈਕਚਰ ਦੇਣਾ ਚਾਹੀਦਾ ਕਿ ਬੱਚੇ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਸਮਝਾਉਣ ਕਿ ਜੇ ਆਏ ਹੋ ਤੇ ਇਹਨਾਂ ਕੋਲੋਂ ਜ਼ਿਆਦਾ ਬੋਝ ਨਾ ਪਾਣਾ। ਕੁੜੀ ਦਾ ਪਿਓ ਕਰਜ਼ਾ ਚੁੱਕ ਕੇ ਧੀ ਨਾ ਢੋਰੇ ਤੁਹਾਡੇ ਨਾਲ। ਤੇ ਇਸੇ ਤਰ੍ਹਾਂ ਧੀਆਂ ਵਾਲਿਆਂ ਨੂੰ ਵੀ ਸਮਝਾਉਣ ਕਿ ਇਸਲਾਮ ਕੀ ਆਖਦਾ। ਇੱਥੇ ਉਹਨਾਂ ਨੂੰ ਨਾ ਧੀਆਂ ਵਾਲਿਆਂ ਦਾ ਪਤਾ ਹੈ, ਨਾ ਮੁੰਡੇ ਵਾਲਿਆਂ ਦਾ ਪਤਾ ਹੈ, ਨਾ ਅੱਲਾ ਦੀ ਮਖਲੂਕ ਦਾ ਪਤਾ ਹੈ, ਨਾ ਮਹੱਲੇਦਾਰਾਂ ਦਾ ਪਤਾ ਹੈ। ਉਹਨਾਂ ਨੂੰ ਸਿਰਫ ਆਪਣੀ ਕਮਾਈ ਦਾ ਪਤਾ ਹੈ। ਔਰ ਇਹ ਬੜੀ ਬੁਰੀ ਬਾਤ ਹੈ, ਕਿਉਂਕਿ ਜਦੋਂ ਆਲਿਮ ਜਿਹੜੇ ਕਿ ਸਾਡੇ ਆਗੂ ਨੇ, ਜਿਨ੍ਹਾਂ ਦੀ ਰਾਹਨੁਮਾਈ ਦੇ ਵਿੱਚ ਅਸਾਂ ਦੀਨ ਸਿੱਖਣਾ ਔਰ ਹਯਾਤੀ ਅੱਲਾਹ ਪਾਕ ਦੇ ਦੀਨ ਦੇ ਉੱਤੇ ਗੁਜ਼ਾਰਨੀ ਹੈ, ਜਦੋਂ ਉਹਨਾਂ ਦਾ ਕਿਰਦਾਰ ਪਿਆਰਿਓ ਵਿਗੜ ਜਾਏ ਤੇ ਫਿਰ ਬੜਾ ਕੰਮ ਖਰਾਬ ਹੋ ਜਾਂਦਾ ਹੈ। ਇੱਕ ਬੱਚਾ ਸੀ ਤੇ ਚਿੱਕੜ ਚੋਂ ਟੁਰਿਆ ਜਾਂਦਾ ਸੀ ਪਿਆ। ਇੱਕ ਆਲਮੇ ਦੀਨ ਸਨ, ਉਹਨਾਂ ਨੂੰ ਆਖਿਆ ਪੁੱਤਰਾ ਧਿਆਨ ਨਾਲ ਟੁਰ, ਤੂੰ ਛਾਲਾਂ ਮਾਰਦਾ ਉਛਲਦਾ ਕੂਦਦਾ ਜਾਣਾ ਪਿਆ ਤੇ ਚਿੱਕੜ ਹੀ ਥੱਲੇ ਕਿਤੇ ਤਿਲਕ ਨਾ ਜਾਈ। ਤੇ ਉਸ ਬੱਚੇ ਅੱਗੋਂ ਉਸ ਆਲਮੇ ਦੀਨ ਜਿਹੜੇ ਸਨ, ਬੜਾ ਹੀ ਮੁਹਤਰਮ ਤੇ ਮੁਵੱਕਰ, ਉਹਨਾਂ ਨੂੰ ਪਰਤਾਵਾ ਦਿੱਤਾ ਕਿ ਹਜ਼ਰਤ ਜੀ ਤੁਸੀਂ ਇੱਥੋਂ ਧਿਆਨ ਨਾਲ ਟੁਰਿਆ ਜੇ ਤੁਸੀਂ ਤਿਲਕ ਗਏ ਤਾਂ ਪੂਰੀ ਉਮਤ ਤਿਲਕ ਜਾਣੀ ਜੇ ਤੁਹਾਡੇ ਪਿੱਛੇ। ਵਾਹ ਵਾਹ। ਤੇ ਮੈਂ ਤੇ ਬੱਚਾ ਜੇ ਮੈਂ ਡਿੱਗ ਵੀ ਪਿਆ ਤੇ ਮੇਰਾ ਕੀ ਜਾਣਾ, ਕੱਪੜੇ ਗੰਦੇ ਹੋ ਜਾਣਗੇ, ਮੈਂ ਘਰ ਜਾਵਾਂਗਾ, ਅੰਮਾ ਫੇਰ ਧੋ ਦੇ। ਸੋ ਪਿਆਰਿਓ, ਉਲਮਾਏ ਦੀਨ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ, ਇਹ ਏਡਾ ਵੱਡਾ ਟਾਈਟਲ ਹੈ ਕਿ ਗੁੰਜਾਇਸ਼ ਕੋਈ ਨਹੀਂ ਤਿਲਕਣ ਦੀ, ਲਗਜ਼ਸ਼ ਦੀ, ਭੁੱਲ ਚੁੱਕ ਦੀ। ਇਹਨਾਂ ਨੂੰ अपनी अदाओं पे गौर करना चाहिए। आप भी अपनी अदाओं पे ज़रा गौर करें, हम अगर अर्ज करेंगे तो शिकायत होगी। लो साहिबो, इहदे नाल ही साडे इस विलाग दा वेला हुण मुक गया है। लवांगे तुहाडे तो इजाजत। लैओ यार हवाले रब दे ते मेले 4 दिनां दे। उस दिन ईद मुबारक होसी जिस दिन फेर मिलांगे, रब राखा ते अल्लाह बेली। रौनक हो जाऊं चट